अस्सलाम वालेकुम नादरीन। ऑनलाइन टी टाइम में खुश आमदीद। कैसे हैं दावा? यार मैं क्या यार चलो थोड़ा जिहा ट्राई करके देखते। टी टाइम नहीं, वैसे तरह कोई अपना एवं फन टाइम टैप निज़ाम। ठीक है जी। मिठे तेरा बड़ा खुली शलवार वर्गा मूँह है, की गल है? पहले मिनट च लै दे गए हो बेटे उस्ताद उम्र का भी तकाजा वा। ਉਸਤਾਦ ਜੀ हैं ਤੁਹਾਡਾ ਵੀ ਮੂੰਹ ਇੰਜ ਦਾ ਦਾਦੀ ਨਾਲ ਮੁੱਕਾ ਰੱਖਿਆ ਹੁੰਦਾ। ਨਾਦਰੀਨ, ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਕਿ ਜਨਾਬ ਅਸੀਂ ਇੱਦਾਂ ਆਨਲਾਈਨ ਆਇਆ ਕਰਾਂਗੇ ਜਿਹਦੇ ਵਿੱਚ ਕੋਈ ਹੋਰ ਵੀ ਆ ਸਕਦਾ, ਭਾਵੇਂ 8 ਬੰਦੇ ਆ ਜਾਣ, ਯਾਨੀ ਜਿਹਨੂੰ ਬਹੁਤ ਜ਼ਿਆਦਾ ਜੁਗਤਾਂ ਚੜੀਆਂ ਹੋਣ ਉਹ ਵੀ ਆ ਸਕਦਾ ਹੈ। ਕੋਈ ਟੈਨਸ਼ਨ ਨਹੀਂ, ਅਸੀਂ ਉਹਨੂੰ ਲਿੰਕ ਭੇਜਾਂਗੇ, ਉਹ ਸਾਨੂੰ ਜੁਆਇਨ ਕਰ ਸਕਦਾ ਹੈ। उस्ताद जी, ਸਾਡੇ ਕੋਈ ਆਰਟਿਸਟ ਭਰਾ ਜਿਹੜੇ ਉਹ ਵੀ ਸਾਨੂੰ ਜੁਆਇਨ ਕਰ ਸਕਦੇ ਨੇ। ਇੱਕ ਮਿੰਟ ਮੈਂ ਜ਼ਰਾ ਤੁਹਾਨੂੰ ਨਾ ਉਹ ਦੱਸ ਦੇਵਾਂ ਕੀ ਉਹਨੂੰ ਕਹਿੰਦੇ ਨੇ, ਚੈੱਕ ਕਰੋ ਉਧਰ। ਉਸਤਾਦ ਜੀ ਆ ਨਾ ਕਰੋ, अल्लाह ਲੈਦਾ ਹੀ अल्लाह ਉਹ बाजी रावडी खान राठौर क्या तू मेरे बाल तक को छू नहीं सकता है? ਇਹ ਕਿੰਨੇ ਕਿਹਾ ਤੁਹਾਨੂੰ? ਕੋਈ ਐਸੀ ਗੱਲ ਕੀਤੀ ਕਿਸੇ? तू सिर्फ बोलता है, मैं जो बोलता हूँ वो करके दिखाता हूँ। ਓਹੋ लगता है उस्ताद जी भावनाओं में खो गए हैं। राठौर ओए होर फिल्म का मेरी डायलॉग कसम से कहूं मैं खजाना लूटने जा रहा हूँ। अल्लाह कौन कौन मेरे साथ जाएगा? मेरे पास खजाने का नक्शा है। ओ पाजी कल शाम 4:30 बजे कश्ती में पहुंच जाइएगा। ਕਿੱਥੇ? कश्ती में। ਅੱਛਾ हाय हाय हाय। ਅੱਛਾ ਉਸਤਾਦ ਜੀ, ਅਸੀਂ ਇਹ ਟੀ ਟਾਈਮ ਨਹੀਂ ਕਰਦੇ, ਲੇਕਿਨ ਅਸੀਂ ਇਦਾਂ ਕਰ ਸਕਨੇ ਆ। ਹੁਣ ਤੁਸੀਂ ਇਸ ਟਾਈਮ ਦੁਬਈ ਬੈਠੇ ਹੋ, ਮੌਸਮ ਕੈਸਾ ਉਸਤਾਦ ਜੀ? चलो गरम उस्ताद जी, तुन 52 गरम। ਅੱਛਾ ओ तू मैं कहना इंज हथ नहीं निकलता बाहर। ਤੁਸੀਂ ਹੱਥ ਜ਼ਰੂਰ ਕੱਢਣਾ ਹੈ। तुसी आप सारे बाहर आओ भाईजान सेका ਹਾਂ ਅੱਛਾ सेका ਅੱਜ ਪਾਕਿਸਤਾਨ ਪੰਜਾਬ ਦੇ ਵਿੱਚ ਬੜੀ ਖੂਬਸੂਰਤ ਬਾਰਿਸ਼ ਹੋਈ ਆ। ਫੈਸਲਾਬਾਦ 'ਚ ਬੜੀ ਖੂਬਸੂਰਤ ਬਾਰਿਸ਼ ਹੋਈ ਆ। ਤੇ ਉਸਤਾਦ ਜੀ, ਮਿੱਟੀ 'ਚ ਜਿਹੜੀ ਖੁਸ਼ਬੂ ਆਉਂਦੀ ਨਾ ਬਾਰਿਸ਼ ਤੋਂ ਬਾਅਦ, ਓ ਹੋ भीनी भीनी भीनी। ਹਾਂ, ਭੀਨੀ ਭੀਨੀ। ਉਸਤਾਦ ਜੀ ਨਾਲੇ ਇੱਕ ਹੋਰ ਖੁਸ਼ਖਬਰੀ ਹੈ। फिर नहीं शर्म कर के सेल दा विआह कर हुण। ए किसे लो फैसल को खुदा दा खौफ खा यार, सेल दा विआह कर, तेरा सेल तेरे विआह जा काबल हो गया। ਉਸਤਾਦ ਜੀ ਤੁਸੀਂ ਆਨਲਾਈਨ ਵੀ ਨਹੀਂ ਬਾਜ਼ ਆਂਡੇ। ਮੈਂ ਕਾਨੂੰ ਕਹਿ ਰਿਹਾ ਵਾਂ ਕਿ ਗਵਰਨਮੈਂਟ ਨੇ ਐਲਾਨ ਕੀਤਾ ਹੈ ਕਿ ਬੇਵਾ ਔਰਤਾਂ ਨੂੰ ਸੋਲਰ ਦੇਣਗੇ। बेवार तो शौहर ਸੋਲਰ ਸਿਸਟਮ। ते हुण भाई फैसल कहता मैं महीना गायब हो जाना ही ताकि सोलर तो लगे तू फैसल तू चला जी ना, तू जाके कही जी मेरी बीवी है ते बेवा वा, मैनू दे दियो। ਨਹੀਂ ਨਹੀਂ ਉਸਤਾਦ ਜੀ, ਗਵਰਨਮੈਂट ਰਿਲੀਫ ਦੇ ਰਹੀ ਹੈ। ਬਿੱਲਾਂ ਦੇ ਵਿੱਚ ਵੀ ਰਿਲੀਫ ਮਿਲ ਰਿਹਾ ਹੈ। आहो बहुत ਠੀਕ ਹੈ। ਤੇ ਬਿੱਲ ਮਾਸ਼ਾਅੱਲਾ ਉਸਤਾਦ ਜੀ 82,000 ਰੁਪਇਆ ਆਇਆ। अल्लाह खैर अल्लाह खैर। ਦਫ਼ਤਰ ਦਾ ਉਹਨੂੰ ਦਫ਼ਤਰ ਪਤਾ ਦਾ ਲੱਗ ਗਿਆ ਤੇਰਾ। ਦਫ਼ਤਰ ਦਾ। लगे पिछे नु डिगण उस्ताद जी ਇਹ ਮੇਰੇ ਪਿੱਛੋਂ ਕੀ ਚਲਾਉਂਦੇ ਰਹੇ ਤੁਸੀਂ? ਉਸਤਾਦ ਜੀ ਜਿਹੜੀਆਂ ਸ਼ਾਵਾਂ ਤੁਸੀਂ ਚੱਲਦੀਆਂ ਛੱਡ ਕੇ ਅਸੀਂ ਉਹਨਾਂ ਤੇ ਬੈਠੇ ਆ। ਮਿੱਠਾ ਸਾਹਿਬ ਤੁਸੀਂ ਆ ਜਿਹੜਾ ਨਾ ਘੁੱਟੀ ਕੁੱਪੀ ਵਰਗਾ ਮੂੰਹ ਥੋੜਾ ਥੱਲੇ ਕਰ ਲਓ। ਉਸਤਾਦ ਜੀ ਨਾਲੇ ਅੱਲਾ ਮਾਫੀ ਦੇਵੇ, ਇੰਜ ਥੱਲਿਓ ਜਿਵੇਂ ਕੋਈ ਹਾਰਰ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਇੱਕ ਮਿੰਟ ਆ ਆਂਡਾ ਡਬਰੋ ਦਿਖਾ ਲਓ ਪਹਿਲੇ ਯਾਰ। ਦੇਣਾ ਤੁਸੀਂ ਖਾ ਲਓ ਆ ਜਾਓ ਆਂਡੇ ਖਾ ਲਓ, ਆਂਡੇ ਵਾਹ 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 ਵਾਹ। ਉਸਤਾਦ ਜੀ ਆਂਡੇ ਇੱਥੇ ਡਬਰੋ ਦਿਖਾ ਲਓ। ਇੱਥੇ ਘੜੀਆਂ ਦੇ ਰੌਲੇ, ਚੀਜ਼ਾਂ ਦੇ ਰੌਲੇ ਬਣੇ, ਤੁਸੀਂ ਇੱਥੇ ਐਟਮਾਂ ਕਰਨ ਡੇ ਹੋ। ਉਹ ਭਾਈ ਫੈਸਲ ਥੱਲੋਂ ਕਿਸੇ ਨੇ ਫੱਟੀ ਕੱਢ ਲਈ। ਇੱਕ ਇੱਟ ਨੀਵੇਂ ਹੋ ਗਏ ਨੇ। ਉਸਤਾਦ ਜੀ ਮਸੀ ਬਚਿਆ ਕੈਮਰਾ, ਕਾਲੂ ਡੇਗਿਆ ਕੈਮਰਾ ਕਾਜ ਕਰ ਲਿਆ ਉਹਨੇ। ਉਹ ਮੂੰਹ ਤੇ ਤਾਂ ਕਰ। ਕਿੱਥੇ ਕਰਾਂ ਕਿੱਥੇ ਕਰਾਂ ਕਿੱਥੇ ਕਰਾਂ? ਉਹ ਮਾਮਾ ਤੇਰਾ ਮੂੰਹ ਸਾਰਾ ਥੱਲੇ ਚਲਾ ਗਿਆ। ਉਸਤਾਦ ਜੀ ਨੀਵਿਆਂ ਨੂੰ ਹੀ ਭਾਗ ਲੱਗਦੇ ਜੇ, ਨੀਵਿਆਂ ਨੂੰ ਹੀ ਫਲ ਲੱਗਦਾ। ਓਏ ਅਗਲੇ ਨੀਵਿਆਂ ਨੂੰ ਉਠਾ ਕੇ ਖੜਾ ਕਰਕੇ ਭਾਗ ਲਾ ਦਿੰਦੇ ਹੁੰਦੇ ਆ। ਯਾਰ ਫਰੀਦ ਸਾਹਿਬ ਵਾਲ ਤੇ ਵੇਖੋ, ਫਰੀਦ ਤੇ ਫਰੀਦ ਸਾਹਿਬ ਹੋਇਆ ਪਿਆ। ਸਾਲਾ ਮੈਂ ਤੋਂ ਸਾਹਿਬ ਬਣ ਗਿਆ ਵਾਲਾ ਨਿਜ਼ਾਮ ਹੋਇਆ ਪਿਆ ਫਰੀਦ ਦਾ। ਕਿਉਂ? ਮਤਲਬ ਇਹ ਲੱਤ ਤੇ ਲੱਤ, ਅੱਗੋਂ ਹੱਥ, ਘੜੀ, ਸ਼ਰਟ, ਮਤਲਬ ਇਹ ਕਾਮੇਡੀ। ਮੈਨੂੰ ਆਫਤਾਬ ਸਾਹਿਬ ਨੇ ਸਹੀ ਕਿਹਾ ਸੀ, ਇਹ ਫਰੀਦ ਦਾ ਜਿਹੜਾ ਨਾ ਇਹ
ਪਹਿਲੇ ਹੀ ਮਾੜਾ ਮੋਟਾ ਮੂੰਹ ਮੱਥੇ ਲੱਗਦਾ ਸੀ, ਉੱਪਰੋਂ ਆਪਣੇ ਆਪ ਨੂੰ ਹੋਰ ਸਵਾਰਨ ਲੱਗ ਪਿਆ। ਇਹਦੀ ਕਾਮੇਡੀ ਜਾਂਦੀ ਰਹਿਣੀ ਹੈ। ਨਹੀਂ ਨਹੀਂ ਉਸਤਾਦ ਜੀ, ਔਰ ਇਹ ਗੱਲ ਬਿਲਕੁਲ ਸਹੀ ਆ। ਫਰੀਦ ਸਾਹਿਬ ਜਿਹੜੇ ਨੇ ਨਾ, ਇਸ ਟਾਈਮ ਦੇਖ, ਪੁਰਾਣੀ ਜੀ ਕਮੀਜ਼ ਪਾ ਕੇ ਸਾਫਾ ਬੰਨ ਕੇ ਬੈਠਾ ਹੁੰਦਾ ਤੇ ਇਹਦਾ ਰਚਾਓ ਹੋਰ ਹੋਣਾ ਸੀ। ਇੰਜ ਕਰਕੇ ਪੇਂਡੂ ਜਿਹਾ ਬਣ ਕੇ ਬੈਠਾ ਹੁੰਦਾ। ਇਹ ਹੁਣ ਇਦਾਂ ਲੱਗ ਰਿਹਾ ਕਾਮੇਡੀਅਨ ਆ। ਤੁਸੀਂ ਨਾਜ਼ਰੀਨ ਦੱਸੋ ਜ਼ਰਾ, ਮੈਂ ਜਿਹੜੀ ਗੱਲ ਕਰ ਰਿਹਾ ਗਲਤ ਨਹੀਂ ਕਰ ਰਿਹਾ? ਉਸਤਾਦ ਜੀ ਮੈਂ ਆ ਲੋ ਗੱਲ ਪਤਾ ਕੀ ਹੈ, ਜਿੱਥੇ ਗੱਲ ਤੁਸੀਂ ਕਰ ਦੇਣੀ ਅੱਲਾ ਦੀ ਰਹਿਮਤ ਨਾਲ, ਅਸੀਂ ਮੁੱਕਰੇ ਨਹੀਂ ਨਾ ਕਦੀ ਅਸੀਂ ਕੋਈ ਇਦਾਂ ਦੀ ਗੱਲ ਕੀਤੀ ਹੈ। ਗੱਲ ਪਤਾ ਕੀ ਹੈਗਾ ਵਾ ਮਾਈਓ, ਹੁਣ ਮੈਂ ਕਾਮੇਡੀਅਨ ਲੱਗ ਰਿਹਾ ਨਾ, ਮੈਨੂੰ ਦੱਸੋ ਜ਼ਰਾ, ਇਮਾਨਦਾਰੀ ਨਾਲ ਦੱਸੋ ਜ਼ਰਾ। ਓਏ ਉਹ ਪੁੱਲ ਦੇ ਥੱਲੇ ਖਲੋਣਾ ਖੁਸਰਾ ਲੱਗਣ ਡਿਆ ਵਾ, ਇਦਾਂ ਕਾਮੇਡੀਅਨ ਬਣ ਗਿਆ ਸਾਫੀ ਜੀ ਲੈ ਕੇ ਗੱਡੀ 'ਚੋਂ ਕੱਪੜਾ ਕੱਢ ਲਿਆ ਤੂੰ। ਅੱਛਾ ਜਿੰਨਾ ਉਸਤਾਦ ਜੀ, ਚਲੋ ਠੀਕ ਹੋ। ਛੱਡ ਦਿਓ ਯਾਰ, ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਿਓ। ਤੁਸੀਂ ਮੈਨੂੰ ਦੱਸੋ, ਰਾਤੀ ਉਸਤਾਦ ਜੀ ਤੁਸੀਂ ਕਿਹਦੇ ਨਾਲ ਸੀਗੇ ਪਹਿਲੇ, ਆ ਤੇ ਮੈਨੂੰ ਦੱਸੋ। ਨਹੀਂ ਨਹੀਂ ਉਸਤਾਦ ਜੀ ਦੱਸੋ ਨਾ, ਦੱਸੋ। ਤੁਹਾਡੇ ਹੱਥ 'ਚ ਗਲਾਸ ਸੀ, ਉਹ ਕੀ ਸੀ ਉਹ? ਕਿੱਥੇ ਸੀ ਰਾਤੀ? ਉਹ ਸਾਨੂੰ ਤਾਂ ਕਿਹਾ ਗਿਆ ਮੈਂ ਛੱਡਤੇ ਸਾਰੇ ਕੰਮ, ਤੋਬਾ ਤੋਬਾ ਤੋਬਾ। ਨਹੀਂ ਰਾਤੀ ਤੁਸੀਂ ਬੜਾ ਸਿਰ ਤੇ ਗਲਾਸ ਰੱਖ ਕੇ ਇੰਜ ਕਰਕੇ ਕਰਨ ਦੇ ਸੀਗੇ। ਆਪਾਂ ਕੱਚੀ ਕਪਕਾਰੋ ਉਹ ਵਾਲਾ ਗਾਣਾ, ਜਮਾਲਾ ਜਮਾਲੇ ਜਮਾਲਾ ਜਮਾਲਾ ਜਮਾਲੂ, ਇੰਜ ਕਰਕੇ ਕਰਨ ਦੇ ਸੀ। ਓਏ ਉਹ ਕਿਤੇ ਬੈਠਿਆ ਸੀ ਮੈਂ ਬੇਟੇ। ਨਹੀਂ ਉਸਤਾਦ ਜੀ ਫੇਰ ਵੀ ਕਿੱਥੇ ਸੀਗੇ, ਕਿਹੜੀ ਜਗ੍ਹਾ ਸੀ? ਉਹ ਕੈਫੇ ਸੀ ਇੱਕ। ਨਹੀਂ ਉਸਤਾਦ ਜੀ ਕੈਫਾ, ਮੈਂ ਦੁਬਈ ਨਹੀਂ ਫਿਰਿਆ ਜਿੰਨਾ ਮੈਂ ਦੁਬਈ ਫਿਰਿਆ, ਇਹਨਾਂ ਚੋਂ ਕੋਈ ਵੀ ਨਹੀਂ ਫਿਰਿਆ। ਨਹੀਂ, ਤੂੰ ਦੁਬਈ ਨਹੀਂ ਫਿਰਿਆ। ਉਸਤਾਦ ਜੀ ਮੈਂ ਕੈਫੇ ਨਹੀਂ ਵੇਖੇ। ਨਹੀਂ, ਤੂੰ ਨਹੀਂ ਵੇਖੇ। ਤੂੰ ਉਹ ਵੇਖੇ ਆ ਜਿਹੜੇ ਰੈਗੂਲਰ ਆ। ਆਓ ਤੂੰ ਉਹ ਵੇਖੇ ਹੀ ਨਹੀਂ ਜਿਹੜੇ ਵੇਖਣ ਵਾਲੇ ਹੁੰਦੇ ਆ। ਉਸਤਾਦ ਜੀ ਤੁਸੀਂ ਵਿਖਾਣੇ ਸੀਗੇ, ਤੁਸੀਂ ਪਤਾ ਨਹੀਂ ਕੀ ਯਾਨੀ ਕਿ ਹੁਣ ਤੁਸੀਂ ਵਿਖਾਓ ਨਾ ਸਾਨੂੰ ਵੀ। ਓਏ ਬੇਟਾ ਮੈਂ ਤੈਨੂੰ ਉਸ ਕੈਫੇ 'ਚ ਲੈ ਕੇ ਜਾਵਾਂਗਾ ਜਿਹਦੇ ਦਰਮਿਆਨ 'ਚ ਇੱਕ ਸਟੀਲ ਦਾ ਡੰਡਾ ਵੀ ਲੱਗਾ ਹੁੰਦਾ। ਆ ਕੱਪੜਾ ਲਾ ਦੇ, ਪੈਂਸਲ ਦਾ ਛਾਕਾ ਲੱਗਣ ਡਿਆ ਵਾ, ਕੈਸਾ ਮਾੜਾ ਕੱਪੜਾ ਲਈ ਬੈਠਾ ਵਾ। ਉਸਤਾਦ ਵਰਗੇ ਬੰਦੇ ਨੂੰ ਨਾ ਗੋਲ ਗੱਪੇ ਵਾਲੇ ਤੋਂ ਖੱਟਾ ਪੀ ਕੇ ਵੀ ਨਸ਼ਾ ਹੋ ਜਾਂਦਾ ਜੀ। ਤੇਰੇ ਵਰਗਾ ਬਰਫ਼ ਵਾਲਾ ਗੋਲਾ ਚੂਸਣ ਤੋਂ ਬਾਅਦ ਨਾਲੀਆਂ 'ਚ ਡਿੱਗਦਾ ਫਿਰਦਾ ਹੁੰਦਾ। ਬੰਦਾ ਪੁੱਛਦਾ ਨਾ ਕੀ ਹੋਇਆ, ਉਹ ਬਾਅਦ ਯਾਰ ਨੇ ਖਵਾਤਾ, ਮੈਂ ਤੇ ਇਹ ਕੰਮ ਹੀ ਨਹੀਂ ਕਰਦਾ। ਉਸਤਾਦ ਨੇ ਨਸਵਾਰ ਰੱਖੀ ਤੇ ਮੁੰਡੇ ਨੂੰ ਕੁੱਟੀ ਜਾਣ ਡਿਆ, ਕਹਿੰਦਾ ਨਿੰਕੋ ਨਹੀਂ ਲਿਆਂਦੀ ਨਾਲ। ਨਸਵਾਰ ਤੇ ਦੌਰ ਫਿਟੇ ਮੂੰਹ। ਆ ਭਾਈ ਫੈਸਲ ਗੋਲਾ ਚੂਸਦੇ ਡਿੱਗ ਗਏ। ਮੈਂ ਕੀ ਹੋਇਆ? ਕਹਿੰਦਾ ਯਾਰ ਤੀਲਾ ਅੰਦਰ ਲੰਘ ਗਿਆ। ਵਾਹ 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 ਮਿੱਠੇ, ਵੈਰੀ ਗੁੱਡ, ਬਹੁਤ ਅੱਛਾ, ਆਈ ਐਪਰੀਸ਼ੀਏਟ। ਪੈਸਲ ਗੋਲਾ ਚੂਸ ਰਿਹਾ, ਚੂਸ ਕੇ ਜਦੋਂ ਇੰਨਾ ਕੁ ਰਹਿ ਗਿਆ ਨਾ, ਉਹਦੇ ਤੇ ਪੇਸਟ ਲਾ ਕੇ ਉਹਨੂੰ ਕਰਨ ਲੱਗ ਪਿਆ। ਇਹਨੇ ਕਿਤੇ ਗਰਨੇਡ ਵਾਲਾ ਗੋਲਾ ਤੀਲੇ ਅੱਗੇ ਲਾ ਕੇ ਚੂਸ ਲਿਆ, ਬਾਅਦ 'ਚ ਮੂੰਹ ਹੀ ਪਾਟ ਗਿਆ। ਯਾਰ ਭਾਈ ਫੈਸਲ ਗੋਲੇ ਵਾਲੇ ਕੋਲ ਖਲੋਤੇ, ਉਹ ਗੋਲਾ ਨਹੀਂ ਦੇ ਰਿਹਾ। ਭਾਈ ਫੈਸਲ ਕਹਿੰਦੇ ਮੈਨੂੰ ਗੋਲਾ ਨਹੀਂ ਦੇ ਰਿਹਾ। ਕਹਿੰਦੇ ਠਹਿਰੋ ਭਾਜੀ, ਤੁਹਾਡਾ ਆਵਾਜ਼ ਤੇ ਲੱਗਣਾ, ਬੱਚਾ ਆਵਾਜ਼ ਲੈਣ ਗਿਆ। ਓਏ ਤੋਪ ਦੇ ਗੋਲੇ ਉੱਤੇ ਰੰਗ ਕੀਤਾ ਹੁੰਦਾ, ਓਏ ਉਹ ਚੂਸਿਆ ਹੁੰਦਾ। ਆਏ ਹਾਏ ਹਾਏ, ਚੱਲ 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 ਕੇ ਜਾਵਾ। ਬਾਂਸ ਵਾਲੀ ਵੀ ਲੰਘੀ, ਆ ਵੀ ਲੰਘ ਜਾਣੀ। ਉਸਤਾਦ ਜੀ ਹਾਥੀ ਦਾ ਖੁੱਡਾ ਹੁੰਦਾ, ਅੱਛਾ, ਨਹੀਂ, ਮਾਸ਼ਾਅੱਲਾ ਫੇਰ ਵੀ- ਕਿੰਨੇ ਪਿਆਰੇ ਲੱਗ ਰਹੇ ਹੋ। ਓਹੋ ਉਸਤਾਦ ਜੀ ਰਾਤ ਦੀ ਮੈਂ ਗੱਲ ਪੁੱਛਣ ਡਿਆ, ਤੁਸੀਂ ਸੀਰੀਅਸ ਵੀ ਲੈ ਲਿਆ ਕਰੋ ਕਿਸੇ ਬੱਚੇ ਨੂੰ। ਸੀਰੀਅਸ ਹੀ ਕਹਿ ਰਿਹਾ ਕਿ ਕਿਤੇ ਗਿਆ ਸੀ ਮੈਂ। ਤੁਸੀਂ ਕਿਸੇ ਕੋਲ ਅਚਾਰ ਮੰਗਿਆ, ਨਿੰਬੂ ਵੀ ਮੰਗਿਆ, ਤੁਸੀਂ ਕਿਹਾ ਕਿ ਉਹ ਕੀ ਕਰਨਾ ਸੀ? ਬੇਟਾ ਉਹ ਤਾਈ ਮੰਗਦੇ ਆ। ਆਏ ਤੁਸੀਂ ਕੀ ਮੰਗਿਆ ਸੀ? ਫਰੀਦ ਸਾਹਿਬ ਤੁਸੀਂ ਵੀ ਉੱਥੇ ਜੋ ਕੁਝ ਕਰਕੇ ਆਏ ਨਾ, ਸਾਡੇ ਕੋਲ ਪੱਕੀਆਂ ਰਿਪੋਰਟਾਂ ਨੇ। ਨਹੀਂ ਅੱਲਾ ਠੀਕ ਹੈ ਨਾ ਉਸਤਾਦ ਜੀ, ਕਦੀ ਵੀ ਨਹੀਂ ਕੁਝ ਵੀ ਨਹੀਂ। ਜੀ ਮੈਨੂੰ ਸਾਰਾ ਦੱਸਿਆ ਉਹਨਾਂ ਨੇ। ਮੈਂ ਉਸਤਾਦ ਜੀ ਮੈਂ ਗਰੰਟੀ ਦਿੰਦਾ ਵਾ ਉਸਤਾਦ ਜੀ, ਅੱਲਾ ਦੀ ਰਹਿਮਤ ਨਾਲ, ਸਿਵਾਏ ਚੰਦ ਚੀਜ਼ਾਂ ਤੋਂ ਮੈਂ ਕੁਝ ਵੀ ਨਹੀਂ ਕੀਤਾ। ਉਹ ਜਿਹੜੀਆਂ ਚੰਦ ਚੀਜ਼ਾਂ ਨਾ ਸਿਵਾਏ, ਉਹੀ ਚੰਦ ਚੀਜ਼ਾਂ ਦੀ ਮੈਂ ਗੱਲ ਕਰ ਰਿਹਾ। ਉਸਤਾਦ ਜੀ ਇਹਦੇ ਹਿਸਾਬ ਦੀਆਂ ਚੰਦ ਸੀ, ਉਹਨਾਂ ਦੀਆਂ ਸਾਰੀਆਂ ਵਾ ਉਹ। ਯਾਰ ਫਰੀਦ ਗੱਲਾਂ ਹੁੰਦੀਆਂ ਰਹਿਣਗੀਆਂ। ਟਾਕੀ ਲਾ ਦੇ, ਲਾ ਰਕਸ਼ਾ ਧੋ ਕੇ ਹਟਿਆ ਵਾ, ਟਾਕੀ ਲਾ ਮੁੰਡੇ ਤੋਂ। ਯਾਰ ਮਿੱਠੇ ਫਰੀਦ ਸਾਹਿਬ ਨੈਕਸਟ ਟਾਈਮ ਤੁਸੀਂ ਬਹਿਣਾ ਨਾ, ਤੁਹਾਡੀ ਮਿਹਰਬਾਨੀ ਹੈ, ਤੁਸੀਂ ਇੰਜ ਬਹਿਣਾ ਕਿ ਕਾਮੇਡੀਅਨ ਲੱਗੇ ਬੈਠਾ। ਹਾਏ ਹਾਏ ਇਹ ਹਾਏ, ਤੁਸੀਂ ਇੱਥੇ ਕੋਈ ਅੱਲਾ ਮਾਫੀ ਦੇਵੇ ਬਿੱਲ ਦੀਆਂ ਕਿਸ਼ਤਾਂ ਨਹੀਂ ਬੈਂਕ ਕਰਾਉਣ ਆਏ, ਕਿਤੇ ਦਫ਼ਤਰੋਂ ਛੱਡ ਕੇ ਤੁਸੀਂ ਸਿੱਧੇ ਆਏ ਕਿ ਯਾਰ ਮੈਂ ਜ਼ਰਾ ਆਇਆ ਹੁਣੇ। ਉਸਤਾਦ ਜੀ ਜੇ 1 ਮਿੰਟ ਦਿਓ ਤੇ ਮੈਂ ਤੁਹਾਨੂੰ ਹੁਣੇ ਬਣ ਕੇ ਵਿਖਾਵਾਂ। ਉਹ ਨਹੀਂ ਪਹਿਲੇ ਬੰਦਾ ਪੁੱਤ, ਪਹਿਲੇ ਛੱਡ ਦੇ। ਮਿੱਠਾ ਵੇਖ ਲੋ, ਮਾਲਕ ਨਵੀਂ ਅਸੀਂ- ਪੈਂਟ ਸ਼ਰਟ ਪਾ ਕੇ ਵੀ ਕਸਮੇ ਮਾਲਕ ਲੱਗਣ ਹੀ ਨਹੀਂ ਡਿਆ। ਅੱਲਾ ਤੁਹਾਡੀ ਹਯਾਤੀ ਕਰੇ ਭਾਜੀ, ਸੁਜਿਆ ਘਟਾ ਹੁੰਦਾ। ਉਸਤਾਦ ਜੀ ਮੈਨੂੰ ਕਹਿੰਦਾ ਤੇਰੀਆਂ ਸ਼ਰਟਾਂ ਮਾਠੀਆਂ, ਤੇਰੇ ਕੱਪੜੇ ਮਾਠੇ, ਤੇਰਾ ਤੂੰ ਹਰ ਟਾਈਮ ਪੇਂਡੂ ਬਣ ਕੇ ਰਹਿਣਾ ਵਾ। ਉਹ ਕਾਮੇਡੀਅਨ ਬਣਨ ਵਾਸਤੇ ਹੁਣ ਹਲਫ ਵਾਲੀ ਸ਼ੇਰਵਾਨੀ ਪਾਇਆ ਕਰੀਏ। ਦੱਸ ਮੈਨੂੰ ਤੂੰ ਉਹ ਤੋਂ ਕੀ ਸਿੱਖ ਕੇ ਗਿਆ ਵਾ? ਆ ਦੇਖ ਨਾ ਹੁਣ ਫੈਸਲ ਦੂਰੋਂ ਹੀ ਕਾਮੇਡੀਅਨ ਲੱਗ ਰਿਹਾ।
ਯਕੀਨ ਕਰ। ਨਹੀਂ ਨਹੀਂ ਉਸਤਾਦ ਜੀ ਮੈਂ ਵੀ ਕੋਸ਼ਿਸ਼ ਕਰਨਾ, ਜੇ ਮੈਨੂੰ 1 ਮਿੰਟ ਦਿਓ ਮੈਂ ਤੁਹਾਨੂੰ ਫੁੱਲ ਰੋਣ ਵਾਲਾ ਮੂਵ ਵੀ ਬਣਾਇਆ ਹੋਵੇ ਨਾ ਫੈਸਲ ਨੇ ਤਾਂ ਵੀ ਕਾਮੇਡੀਅਨ ਲੱਗਦਾ ਹੈ। ਫੈਸਲ ਸਕਰੀਨ ਤੇ ਸਿਰਫ ਤੇਰਾ ਨੱਕ ਆ ਰਿਹਾ ਵਾ, ਨੱਕ ਦੀ ਬੈਕ ਸਾਈਡ ਤੇ ਛੋਟਾ ਜਿਹਾ ਫੈਸਲ ਵੀ ਲੱਗਾ ਨਾਲ। ਚਲੋ ਮੈਂ ਮਜ਼ਾਕ ਨਹੀਂ ਕਰ ਰਿਹਾ, ਮੇਰੀ ਪੂਰੀ LCD ਤੇ ਯਾਨੀ ਕਿ ਤੇਰੀ ਸੱਜੀ ਨੱਕ ਦੀ ਮੋਰੀ ਦੇ ਨਾਲ ਕਰਕੇ ਇੰਨਾ ਕੁ ਮਿੱਠਾ ਵਾ। ਚਲੋ ਉਹ ਨਾਕੀ ਐਵੇਂ ਜਿਹਾ ਉਗਾਰ ਚੋਂ ਹਾਥੀ ਐ ਵੇਖਣ ਉਹ ਡਿਆ। ਨਾਕੀ ਦੇ ਹੈਗਾ ਵਾ ਮਿੱਠੇ, ਨਾਕੀ ਦੇ ਹੈਗਾ। ਬਜ਼ੁਰਗਾਂ ਨੇ ਕਿਹਾ ਯਾਰ ਬੇਟਾ ਵੱਡੀ ਗੱਲ- ਗਰਦਨ ਕਟਾ ਲੈਣਾ, ਨੱਕ ਨਾ ਕਟਾਣਾ। ਨਾਕੀ ਦੇ ਹੈਗਾ ਆਹੋ ਸਾਡਾ। ਨਹੀਂ ਫੈਸਲ ਥੋੜਾ ਜਿਹਾ ਘਟਾ ਲਾ। ਨਹੀਂ, ਮੈਂ ਨਹੀਂ ਤੈਨੂੰ ਸਹੀ ਘਟਾਉਣਾ। ਕਹਿ ਰਿਹਾ, ਸਿਰਫ ਨਾਨਕਿਆਂ ਵੱਲੋਂ ਘਟਾ ਲਾ, ਦਾਦਕਿਆਂ ਵੱਲੋਂ ਰਹਿ। ਮੈਂ ਕਢਾਣਾ ਹੀ ਨਹੀਂਗਾ। ਚਲੋ ਜਿਹਦੇ ਕੋਲ ਜੋ ਥੋੜ੍ਹਾ ਲੱਗਾ। ਜਿਹਾ ਅੰਦਰ ਕਰਾ ਲਓ। ਤਿੰਨਾਂ ਚੋਂ ਯਾਰਾਂ ਦੋਸਤਾਂ ਦੇ ਅੱਗੇ ਘਟਾ ਲਾ, ਥੋੜਾ ਬੈਲੈਂਸ ਹੋ ਮੈਂ ਜਾਏਗਾ। ਤੁਹਾਨੂੰ ਕਿਹਾ ਅੱਗੇ ਮੈਂ ਘਟਾ ਲੈਣਾ ਸੀਗਾ, ਹੁਣ ਨਹੀਂ ਘਟਾਣਾ ਉਸਤਾਦ ਜੀ, ਜੋ ਮਰਜ਼ੀ ਕਰ ਲਓ। ਯਾਰ ਆ ਝੂਠਾ, ਆ ਗੱਲ ਤੁਸੀਂ ਲੈਣ ਕੋਲੋਂ ਔਰ ਪਾਈ ਅੱਧੀ ਕਾਪੀਆਂ ਸੁੱਟੀਆਂ ਇਹਨਾਂ ਨੇ। ਨਾ ਓਏ ਉਸਤਾਦ ਜੀ ਤੇ ਫੁੱਲ ਨਸ਼ੇ ਦੁਬਈ ਦੀ ਦੇ ਵਿੱਚ ਕਾਪੀਆਂ ਨਹੀਂ ਸਿੱਟਣ ਦੁਬਈ ਦਿੰਦੇ। ਦੇ ਵਿੱਚ ਤੇ ਤੁਸੀਂ ਹੈ ਹੀ ਦੁਬਈ ਨਹੀਂ 'ਚ ਸੀਗੇ। ਸਿਰਫ ਕਾਰਡ ਸਿੱਟਦੇ ਆ ਫੁੱਟਪਾਥਾਂ ਤੇ। ਅੱਛਾ ਇੱਕ ਗੱਲ ਹੋਰ ਵਾ, ਸਾਰੀ ਦੁਨੀਆ ਦੇ ਮੰਨ ਸਕਨੇ ਵਾ, ਕਦੀ ਜ਼ਿੰਦਗੀ 'ਚ ਉਸਤਾਦ ਦਾ ਨਹੀਂ ਮੰਨ ਸਕਦੇ ਕਿ ਕਾਪੀਆਂ ਸੁੱਟ ਸਕਦੇ ਨੇ। ਈਵਨ ਪਾਕਿਸਤਾਨ, ਦੁਬਈ, ਕਿਤੇ ਵੀ। ਉਹ ਫਰੀਦ ਉਸਤਾਦ ਜੀ ਤੇ ਫੁੱਲ ਨਸ਼ੇ 'ਚ ਵੀ ਹੁਣ ਕਿਤੇ ਇਹ ਕਰਨੇ ਆ। ਸਜਾ ਜੰਨੇ ਅਫੀਸ਼ੀਅਲ ਸਬਸਕ੍ਰਾਈਬ ਕਰ ਦਿਓ ਆਰਾਮ ਨਾਲ। ਇੱਥੇ ਦੁਬਈ ਕਾਰਡ ਸਿੱਟੇ ਹੁੰਦੇ ਥੱਲੇ, ਉੱਪਰ ਸਾਰਾ ਨਿਜ਼ਾਮ ਲਿਖਿਆ ਹੁੰਦਾ, ਥੱਲੇ ਲਿਖਿਆ ਹੁੰਦਾ ਪ੍ਰੋਪਰਾਈਟਰ ਐਂਡ ਬ੍ਰੋਕਰ ਫਰੀਦ ਸਾਬਰੀ। ਇਹ ਤੇ ਮੈਂ ਆਪ ਪੜ੍ਹੇ ਆ। ਓਏ ਬਹਿ ਜਾ, ਤੂੰ ਆਪ ਪੜਿਆ ਉਸਤਾਦ। ਤੈਨੂੰ ਪਤਾ ਦੁਬਈ ਜਾ ਕੇ ਵੀ ਫੁੱਲ ਨਸ਼ੇ 'ਚ ਵੀ ਹੋਵੇ ਨਾ ਤੇ ਥੱਲੜੀ ਜੇਬ ਨੂੰ ਛੋਟਾ ਤਾਲਾ ਲਾਇਆ ਕਿ ਕੋਈ ਕੱਢ ਨਾ ਲਏ। ਮੈਂ 7000 ਰੁਪਏ ਦੀ ਸ਼ਰਾਬ ਸਿਰਫ ਇਸ ਤੋਂ ਨਹੀਂ ਸੀ ਪੀਤੀ ਵੀ ਮੇਰੀ ਥੱਲੜੀ ਜੇਬ 'ਚ 200 ਨਾ ਨਿਕਲ ਜਾਏ। ਯਾਰ ਉਸਤਾਦ ਜੀ ਫੁੱਲ ਮਹਿੰਗੀ ਸ਼ਰਾਬ ਪੀ ਕੇ ਤਾਂ ਵੇਟਰ ਨੂੰ ਕਹੀ ਜਾਣਾ ਸੀ ਅਬਦੁੱਲਾ ਲਾ। ਮੈਂ ਲਓ ਤੁਹਾਨੂੰ ਜੀ। ਕਿਹਾ ਆਪਣੇ ਘਰਾਂ ਦੇ ਵਿੱਚ ਨਾ, ਉਸਤਾਦ- ਆਪਣੇ ਘਰਾਂ ਦੇ ਵਿੱਚ ਇੱਕ ਨੁੱਕਰ ਦੇ ਵਿੱਚ ਥੋੜਾ ਸੈੱਟ ਬਣਾ ਲਓ, ਉੱਥੇ ਬਹਿ ਕੇ ਤੁਸੀਂ ਆਰਾਮ ਨਾਲ ਆਪਾਂ ਗੱਲਬਾਤ ਕਰ ਸਕਦੇ। ਠੀਕ ਆ ਭਾਈ ਫੈਸਲ। ਕੀ ਆ ਲੱਕੀ ਰਾਣੀ ਦੇ ਤੰਬੂਆਂ 'ਚ ਜੰਜ ਵਾੜੀ ਹੁੰਦੀ, ਸਮਝ ਨਹੀਂ ਲੱਗੀ, ਦੁਬਾਰਾ ਕहीं जरा। ਤੁਹਾਨੂੰ ਲੱਗ कह ਗਿਆ रहा है लक्की रानी के टेंटों के अंदर बारात जो है ना वो गुजार दी होती है, अंदर बिठा दी होती है। ਉਹ ਕੁੱਤੀ ਸ਼ਿਕਾ ਸੁਣਨ ਵਾਲੀ ਹੈਂਡ ਫਰੀ ਹੁੰਦੀ ਮਰੇ। ਯਾਰ ਫੈਸਲ ਖੁੱਡੇ 'ਚ ਮੱਛੀਆਂ ਪਾਲੀਆਂ ਹੁੰਦੀਆਂ ਵਾ, ਠਹਿਰ ਜੋ। ਓਏ ਕੂੜਾ ਖਲਾਰਨ ਵਾਲਾ ਬੰਬ ਹੁੰਦਾ ਓਏ। ਓਏ ਖੁੱਡੇ 'ਚ ਮੁੰਡਾ ਵਾਲਿਆ ਹੁੰਦਾ। ਠੀਕ ਆ। ਹਾਏ ਹਾਏ ਹਾਏ। फैसल ਹਾਂਜੀ ਉਸਤਾਦ ਜੀ। इन्ना पैसा मेरे वीर, दस्तरखान तू लाउणा, कारोबार तू करने आ, गड्डी तू लैनी आ। ਗੱਡੀ ਦੀ ਗੱਲ ਨਾ ਕਰਨਾ ਉਸਤਾਦ ਜੀ, ਗੱਡੀ ਦੀ ਗੱਲ ਨਾ ਕਰਨਾ, ਕੋਈ ਗਲਤ ਗੱਲ ਨਾ ਕਰਨਾ ਗੱਡੀ ਦੇ ਮੁਤਲਕ। ਵਰਕਸ਼ਾਪ ਖਲੋਤੀ ਹੋਈ ਜੇ। ਹੈਂ ਹਾਂਜੀ नहीं वर्कशॉप तो ठीक है, लेकिन उत्थे बैठी होनी है, खलोन जो की तो हैगी नहीं हो। ਚਲੋ ਠੀਕ ਹੈ। ਅੱਛਾ ਮੇਰੀ ਗੱਲ ਸੁਣ, ਮੈਂ ਇਹ ਕਹਿ ਰਿਹਾ ਸਾਂ ਕਿ ਸਭ ਤੋਂ ਮਾੜਾ ਤੇਰੇ ਫੋਨ ਦਾ ਰਿਜ਼ਲਟ ਆ ਰਿਹਾ ਹੈ। ਕੀ ਹੈ ਜੇ ਤੂੰ ਚੰਗਾ ਫੋਨ ਰੱਖ ਲਵੇਂ ਤੇ ਕੋਲ? ਉਸਤਾਦ ਜੀ ਮੈਂ ਬੇਸਿਕ ਤੌਰ ਤੇ ਨਾ ਆਪਣਾ ਆਪ ਮੈਂ ਚੇਂਜ ਕੀਤਾ ਉਸਤਾਦ ਜੀ। ਮੋਬਾਈਲ ਤੇ ਬੜੇ ਆ ਜਾਣ, ਇੱਕ ਕਾਲ ਦੇ ਫਾਸਲੇ ਤੇ ਮੋਬਾਈਲ ਪਏ ਨੇ, ਲੇਕਿਨ ਉਸਤਾਦ ਜੀ ਮੈਂ ਫੈਸਲਾ ਮੈਂ ਮੰਗਤ ਨਹੀਂ ਹੈਗਾ ਹੁਣ। ਨਹੀਂ ਮੈਂ ਮੈਂ ਆਪ ਮੰਗਤ ਨਹੀਂ, ਮੈਂ ਪੱਲਿਓ ਕਹਿ ਰਿਹਾ, ਪੱਲਿਓ ਲੈ ਲਾ। ਪੱਲਿਓ ਮੈਂ ਕਿਉਂ ਲਵਾਂ? 2.5-3 ਲੱਖ ਰੁਪਏ ਦਾਣਾ ਤੁਸੀਂ ਲੈ ਦਿਓ, 50,000 ਰੁਪਏ ਮਹੀਨੇ ਦਾ ਕੱਟੀ ਜਾਣਾ। ਹੁਣੇ ਤੇ ਤੂੰ ਮੰਗਤ ਨਹੀਂ ਸੀ। ਮੈਂ ਤੁਹਾਨੂੰ ਕਟਾਣੇ ਨੇ 50,000 ਰੁਪਏ ਮਹੀਨੇ ਦਾ ਕੱਟੀ ਜਾਣਾ। ਲੈ ਕੇ ਦਿਓ ਮੈਨੂੰ ਮੋਬਾਈਲ। ਚਲੋ ਜੀ ਮੈਂ ਨਹੀਂ ਲੈ ਕੇ ਦਿੰਦਾ ਹੁਣ। ਮੈਂ ਫਿਰ ਆਪ ਲੈ ਲਾਂਗਾ। ਓ ਭਾਈ ਤੁਸੀਂ ਦੋਵੇਂ ਚੰਗੀਆਂ ਫੈਮਲੀਆਂ ਦੇ, ਅਸੀਂ ਕੋਈ ਮਾੜੇ ਖਾਨਦਾਨ ਦੇ, ਸਾਨੂੰ ਵੀ ਕੋਈ ਗੱਲ ਕਰ ਲੈਣ ਦਿਓ। ਉਸਤਾਦ ਜੀ ਇਹਨਾਂ ਦੇ ਰਿਜ਼ਲਟਾਂ ਦੇ ਵਿੱਚ ਬਾਕੀ ਆਪਣੇ ਬੱਚਿਆਂ ਦਾ ਰਿਜ਼ਲਟ ਨਾ ਭੁੱਲ ਜਾਣਾ। ਸਾਡਾ ਰਿਜ਼ਲਟ ਵੀ ਬਹੁਤ ਮਾੜਾ ਵਾ। ਹਾਂ ਸਾਨੂੰ ਵੀ ਕਿਤੇ ਕੋਈ ਓਪੋ ਲੈ ਦਿਆ ਕਰੋ, ਕਿਤੇ ਇਹਨਾਂ ਨੂੰ ਗੱਡੀਆਂ ਕਾਰਾਂ ਲੈ ਕੇ ਦੇਈ ਜਾਂਦੇ। ਉਸਤਾਦ ਜੀ ਤੁਸੀਂ ਦਵੋ ਨਾ, ਤੁਸੀਂ ਉਹਨਾਂ ਨੂੰ ਦਵੋ ਨਾ, ਦਵੋ ਜਿਨ੍ਹਾਂ ਨੂੰ ਦਿਲ ਕਰਦਾ ਉਹਨਾਂ ਨੂੰ ਮੋਬਾਈਲ ਲੈ ਕੇ ਦਵੋ। ਜਿਨ੍ਹਾਂ ਦਾ ਬਣਦਾ ਉਹਨਾਂ ਅਸੀਂ ਨੂੰ ਤਾਂ ਨਜ਼ਰ ਨਹੀਂ ਆਏ, ਅਸੀਂ ਤਾਂ ਸਿਰਫ ਬਦਦੁਆਵਾਂ ਜੋਗੇ ਰਹਿ ਗਏ ਆ। ਗੱਡੀ ਵਰਕਸ਼ਾਪ ਰਹਿੰਦੀ ਆ ਤੇ ਇੰਜ ਹੋ ਜਾਣਾ ਤੇ ਉਂਝ ਹੋ ਜਾਣਾ। ਮੋਬਾਈਲ ਦਿਓ ਨਾ ਮੈਨੂੰ ਲੈ ਕੇ, ਇੰਨਾ ਕਿਤੇ ਹੱਕ ਬਣਦਾ ਨਾ, ਮੋਬਾਈਲ ਤੇ ਲੈ ਦਿਓ। ਓ ਭਰਾਵਾ ਮੈਂ ਖਾਬ 'ਚ ਰਾਤੀ ਆਈਫੋਨ ਦੇਖਿਆ ਕਿ ਉਸਤਾਦ ਜੀ ਨੇ ਮੈਨੂੰ ਲੈ ਕੇ ਦਿੱਤਾ ਹੈ। ਉਹ ਖਾਬ ਸੱਚਾ ਹੋਣਾ। ਬਸ ਠੀਕ ਆ, ਤੇਰੀ ਬੈਟਰੀ ਫਟਣੀ ਉਹ ਕੰਨਾਂ ਦੇ ਕੋਲ ਵੇਖੀ। ਉਹ ਕਾਰ ਦੀ ਦੇਖੀ ਤੂੰ ਸਟੱਪਣੀ ਨਿਕਲਣੀ ਥੱਲੋਂ। ਚੱਲ ਆ ਜਾ। ਹੋ ਗਈਆਂ ਜੀ ਉਸਤਾਦ ਜੀ, ਹੁਣ ਦੱਸੋ। ਰੀਤੂ ਗਿਆ ਨਹੀਂ? ਅੱਛਾ ਹੁਣੇ ਮੈਂ ਲਾਈਵ ਇਸ ਕੁੱਤੀ ਚੀਕੇ ਵਾਸਤੇ ਹੋਇਆ। ਕੁੱਤੀ ਜੀ ਕੇ ਵਾਸਤੇ ਮੋਬਾਈਲ ਲੈ ਕੇ ਦਿਓ ਮੈਨੂੰ। ਮੈਂ ਤੁਹਾਨੂੰ ਕਿਹਾ 50,000 ਰੁਪਏ ਮਹੀਨੇ ਦਾ ਲਈ ਜਾਣਾ, ਮੋਬਾਈਲ ਲੈ ਦਿਓ ਮੈਨੂੰ। ਚਲੋ ਪਹਿਲੀ ਕਿਸ਼ਤ ਦਿਓ। ਐਡਵਾਂਸ ਮੋਬਾਈਲ ਦਿਓ।
ਭਾਜੀ ਤੁਸੀਂ ਪਹਿਲੀ ਕਿਸ਼ਤ ਦਿਓਗੇ ਤਾਂ ਮੈਂ ਤੁਸੀਂ- ਉਹ 'ਚ ਪੈਸੇ ਪਾ ਮੋਬਾਈਲ ਲਵਾਂਗਾ। ਤੁਸੀਂ ਮੋਬਾਈਲ ਦਵੋਗੇ ਤਾਂ ਮੈਂ ਪਹਿਲੀ ਕਿਸ਼ਤ ਦਵਾਂਗਾ। ਚਲੋ ਫਿਰ ਜਦੋਂ ਮੈਂ ਮੋਬਾਈਲ ਦਿਆਂਗਾ ਉਦੋਂ ਪਹਿਲੀ ਕਿਸ਼ਤ ਦੇ ਦੇਣਾ ਤੁਸੀਂ। ਚਲੋ ਠੀਕ ਹੈ, ਜਦੋਂ ਤੁਸੀਂ ਮੋਬਾਈਲ ਦੋਗੇ ਪਹਿਲੀ ਕਿਸ਼ਤ ਲੈ ਲੈਣਾ। ਫੈਸਲ ਸਾਹਿਬ ਮੈਂ ਪੂਰੀਆਂ ਨਹੀਂ ਕਰਨੀਆਂ, ਮੇਰੀ ਗੱਲ ਸੁਣ ਲਾ, ਮੈਂ ਪੈਸੇ ਲੈਣੇ ਆ। ਮੁੜ ਕੇ ਤੂੰ ਕਵੇ ਆ ਗੱਡੀ ਲੈ ਲਓ, ਫਲਾਂ ਲੈ ਲਓ, ਆ ਮੇਰੇ ਕੋਲ ਘਰ ਫ੍ਰਿਜ ਪਈ ਲੈ ਲਓ, ਵਾਸ਼ਿੰਗ ਮਸ਼ੀਨ ਲੈ ਲਓ ਜਾਂ ਲੈ ਲਓ, ਮੈਂ ਨਹੀਂ ਇਦਾਂ ਕਰਨਾ ਉਸਤਾਦ ਜੀ ਜੀ। ਸਾਡੇ ਲਈ ਵੀ ਕੋਈ ਓਪੋ ਲਿਆਓ 4-5 ਕੈਮਰੇ ਵਾਲਾ। ਚਲੋ ਆਈਫੋਨ ਤਾਂ ਸਾਨੂੰ ਨਹੀਂ ਲੈ ਕੇ ਦੇਣਾ ਸੀ, ਵੀ ਤੁਹਾਡੇ ਬੱਚੇ ਆ, ਇਹ ਉਹ ਬੱਚੇ ਮਿੱਠੇ ਆਈਫੋਨ ਲੈਣਾ ਵਾ ਮਰੇ, ਆਹੋ ਇਹ ਤੇ ਸੁਥਰੀ ਖਾਓ ਮਰੇ। ਓਪੋ ਕਹਾਂਗੇ ਤੇ ਆਈਫੋਨ, ਮੈਨੂੰ ਤੈਨੂੰ ਪਤਾ ਉਸਤਾਦ ਜੀ ਓਪੋ ਲੈ ਕੇ ਦੇਣਗੇ। ਠੀਕ ਆ ਮਿੱਠੇ, ਲੇਕਿਨ ਤੇਰੇ ਕੋਲੋਂ ਮੈਂ ਪੈਸੇ ਨਹੀਂ ਉਹ ਲੈਣੇ। ਉਸਤਾਦ ਜੀ ਅੱਛਾ ਉਸਤਾਦ ਜੀ ਜੇ ਗੱਲ ਫੈਸਲ ਕੋ ਮੈਂ ਪੈਸੇ ਹੀ ਲੈਣੇ ਆ, ਤੇਰੇ ਕੋ ਮੈਂ ਪੈਸੇ ਨਹੀਂ ਉਹ ਲੈਣੇ। ਅੱਛਾ ਅੱਛਾ ਜੇ ਉਸਤਾਦ ਇਹ ਗੱਲ ਆ ਫਿਰ ਉਸਤਾਦ ਜੀ ਪਈ ਆ ਏਦਾਂ ਕਰਨੀ ਹੈ ਫਿਰ ਘਰ ਬਣਾ ਕੇ ਦਿਓ। ਉਸਤਾਦ ਜੀ ਜੇ ਗੱਲ ਟੋਰੀ ਪਈ ਆ ਤੇ ਮੇਰੀ ਗੱਡੀ ਦਾ ਵੀ ਕੋਈ ਹਿਸਾਬ ਲਾ ਦਿਓ। ਤੁਹਾਨੂੰ ਪਤਾ ਗੱਡੀ ਨਹੀਂ ਹੈ, ਮੈਂ ਦਰ ਧੱਕੇ ਖਾਣ ਡਿਆ। ਤੂੰ ਆਪਣੀ ਗੱਡੀ ਦਾ ਹਿਸਾਬ ਲਵਾ ਦੇ, ਮੈਂ ਤੇਰੀ ਗੱਡੀ ਦਾ ਹਿਸਾਬ ਲਾ ਦੇਣਾ। ਲੈ ਲੱਗ ਗਿਆ ਫਰੀ, ਤੇਰਾ ਹਿਸਾਬ ਲੱਗ ਜਾਣਾ ਵਾ। ਨਹੀਂ ਤੂੰ ਜਿਹੜੀ ਮਤਲਬ ਕਿ ਜਿਹੜੀ ਮੋਟਰਸਾਈਕਲ ਮੈਂ ਤੈਨੂੰ ਲੈ ਕੇ ਦਿੱਤੀ ਬੇਟਾ, ਉਹਦਾ ਪਹਿਲੇ ਹਿਸਾਬ ਲਵਾ ਦੇਣਾ ਰਿਟਰਨ। ਉਸਤਾਦ ਜੀ ਮੈਂ ਅੱਗੋਂ ਖਚਰੇ ਨਾ ਬਣਿਆ ਕਰੋ, ਮੈਂ ਤੁਹਾਨੂੰ ਇੱਥੋਂ ਫੜ ਨਹੀਂ ਸਕਦਾ। ਪਤਾ ਕੀ ਗੱਲ, ਮੈਨੂੰ ਸਾਰਾ ਪਤਾ ਕੀ ਬੰਦੇ ਬਾਹਰ ਮੈਂ ਜਾਣ ਡਿਆ, ਮੈਨੂੰ ਰੋਕ ਕੇ ਲੋਕੀ ਕਹਿੰਦੇ ਕਿ ਚੀਮਾ ਸਾਹਿਬ ਕੀ ਤੁਸੀਂ ਆ ਗੱਡੀ ਲਈ ਫਿਰਦੇ, ਤੁਹਾਡਾ ਬਣਦਾ ਹੈ। ਉਹਨੂੰ ਕਹੋ ਜੀ ਅੱਲਾ ਦਾ ਸ਼ੁਕਰ ਹੈ ਜੋ ਮੇਰੇ ਘਰਦਿਆਂ ਨੇ ਲੈਤੀ ਇਹੀ, ਮੈਂ ਹੁਣ ਨਵੀਂ ਨਹੀਂ ਓ ਲੈਣੀ। ਯਾਰ ਮੈਂ ਗੱਡੀ ਮੋਟਰਸਾਈਕਲ ਦੀ ਗੱਲ ਕਰਨ, ਘਰਦਿਆਂ ਕਿਦੋਂ ਲੈ ਕੇ ਦਿੱਤੀ ਉਹ? ਤੇ ਮੈਂ ਗੱਡੀ ਮੋਟਰਸਾਈਕਲ ਮੈਂ ਹੀ ਲੈ ਕੇ ਦਿੱਤੀ। ਅੱਛਾ ਤੁਸੀਂ ਮੇਰੇ ਘਰ ਦੀ ਹੋ? ਮਨਾ ਘਰ ਲਵੋ ਦੀ ਫਿਰ। ਮੈਂ ਕਿਦੋਂ ਕਿਹਾ, ਮੈਂ ਕਿਹਾ ਘਰਦਿਆਂ ਨੇ। ਅੱਛਾ ਮੇਰੇ ਬਾਪ ਨੇ ਜਿਹੜੀ ਗੱਡੀ ਲੈਤੀ ਮੈਂ ਬਸ ਉੱਤੇ ਹੀ ਗੁਜ਼ਾਰਾ ਕਰਨਾ ਹੁਣ। ਫਰੀ ਦਾ ਸੇਲ ਪਤਾ ਕੀ ਹੋਰ ਚਲਾ ਗਿਆ। ਮੈਂ ਹੁਣ ਉਹ ਮਿੱਠੇ ਚੁੱਪ ਕਰ। ਓਏ ਬਸ ਓਏ, ਇਹ ਕੀ ਹੋਇਆ? ਓਏ ਮੈਂ ਚਪੇੜਾ ਮਾਰਨੀ ਹੈ ਤੇਰੇ। ਅੱਛਾ ਸੌਰੀ ਭੈਣ, ਸੌਰੀ। ਅੱਲਾ ਆਪਣੀ ਜਨਾਬ ਜੋ ਦਵੇ ਗੱਡੀ, ਮੈਂ ਗੱਡੀ ਵੀ ਲੈ ਲਾਂਗਾ, ਮੋਬਾਈਲ ਵੀ ਲੈ ਲਾਂਗਾ, ਲੇਕਿਨ ਤੁਸੀਂ ਉਸਤਾਦ ਜੀ ਕੋਈ ਗੱਲ ਨਹੀਂ ਕਰਨੀ। ਉਹਦਾ ਰੈਡੀਏਟਰ ਪਾਣੀ ਟਿਪ ਹੀ ਚੋਂਦਾ ਹੀ ਰਹਿੰਦਾ ਵੇ, ਰਾਤ ਦਾ ਪਾਣੀ ਚੋਣ ਡਿਆ ਉਹਦੇ ਰੈਡੀਏਟਰ ਚੋਂ। ਫੈਸਲ ਹਾਂਜੀ ਇਹ ਜਿਹੜੀ ਤੇਰੇ ਕੋਲ ਗੱਡੀ ਹੈ ਨਾ, ਇਹ ਜਿਸ ਕੰਪਨੀ ਦੀ ਹੈ ਨਾ, ਇਹ ਪਹਿਲੇ ਕੱਲੇ ਮਾਲਕ ਨੇ ਨਾ ਘਰ ਕੰਪਨੀ ਬਣਾਉਣ ਤੋਂ ਪਹਿਲੇ ਘਰ ਕਬਾੜ ਤੋਂ ਚੀਜ਼ਾਂ ਲਿਆ ਕੇ ਇੱਕ ਟਰਾਈ ਕੀਤੀ ਸੀ ਬਣਾ ਕੇ। ਇਹ ਜਿਹੜੀ ਤੇਰੇ ਕੋਲ ਗੱਡੀ ਹੈ ਇਹ ਉਹਨੇ ਇੱਕ ਆਪਣੇ ਹੱਥਾਂ ਦੇ ਨਾਲ ਨਟ ਪੇਚ ਜੋੜ ਕੇ ਚੀਜ਼ਾਂ ਇਕੱਠੀਆਂ ਕਰਕੇ ਬਣਾਈ ਸੀ, ਸੈਂਪਲ ਕਿ ਦੇਖਾਂ ਮੈਂ ਬਣਾ ਸਕਦਾ ਕਿ ਨਹੀਂ। ਆਹੋ, ਤੇ ਤੁਸੀਂ ਉਤੋਂ ਬਦਦੁਆ ਦੇ ਕੇ ਅਖੀਰ ਕਰਤੀ ਉਹਨਾਂ ਦੇ ਨਾਲ ਰਲ ਗਏ। ਓਏ ਉਹਨੂੰ ਬਾਦਵਾ ਲੱਗਦੀ ਆ, ਹਾਲਾਂਕਿ ਲੋਹੇ ਨੂੰ ਬਾਦਵਾ ਨਹੀਂ ਲੱਗਦੀ ਹੁੰਦੀ। ਇਹਨਾਂ ਨਾਲ ਚੰਗਾ ਤੁਸੀਂ ਹੱਥ ਆੜੀ ਰੇੜੀ ਓ ਯਾਰ ਫਰੀਦ ਖਾਨ, ਯਾਰ 1900 ਤੋਂ ਪੁਰਾਣਾ ਮਾਡਲ ਆ, 1900 ਤੋਂ 25 ਸਾਲ ਪੁਰਾਣਾ ਮਾਡਲ ਹੋਵੇ, ਉਸ ਗੱਡੀ ਨੂੰ ਕਿਸੇ ਬਦਦੁਆ ਦੀ ਜ਼ਰੂਰਤ ਹੁੰਦੀ? ਕਦੀ ਵੀ ਨਹੀਂ। ਉਹ ਗੱਡੀ ਆਪ ਇੱਕ ਬਦਦੁਆ ਹੈ, ਉਹਨੂੰ ਕੋਈ ਬਦਦੁਆ ਲਾ ਸਕਦਾ? ਕਦੀ ਵੀ ਨਹੀਂ, ਕਦੀ। ਉਹਦਾ ਬੰਪਰ ਕਿਸੇ ਦੀ ਬਦਦੁਆ ਨਾਲ ਡਿੱਗਣਾ ਨਾ, ਉਹਦੀਆਂ ਬ੍ਰੇਕਾਂ ਫੇਲ ਕਿਸੇ ਦੀ ਕਾਲੀ ਜ਼ਬਾਨ ਨਾ ਹੋਣੀਆਂ। ਉਸਤਾਦ ਜੀ ਸਾਡਾ ਘਰ 40 ਸਾਲ ਹੋਏ, ਲੋਕਾਂ ਨੇ ਮਕਾਨ ਬਣਾਏ, 50 ਸਾਲਾਂ ਦੀਆਂ ਹਵੇਲੀਆਂ ਬਣੀਆਂ, ਉਹਨਾਂ ਨੂੰ ਕਿਉਂ ਨਹੀਂ ਕੁਝ ਹੋਇਆ? ਗੱਡੀ ਚੱਲਦੀ ਆ, ਤੇਰਾ ਘਰ ਚੱਲਦਾ ਨਹੀਂ, ਤੂੰ ਆਪਣਾ ਘਰ ਚਲਾਉਣਾ ਸ਼ੁਰੂ ਕਰ ਦੇ, ਉਹ ਵੀ ਖਰਾਬ ਹੋ ਜੂ ਜਲਦੀ। ਤਾਜੀ ਅਲਹਮਦੁਲਿਲਾ ਮੈਂ ਜਿੱਦਾਂ ਦਾ ਵੀ ਆ ਸੁੱਕੀ ਮਿੱਸੀ ਘਰ ਚਲਾਣ ਹੀ ਡਿਆ ਵਾਂ। ਤੇ ਉਹ ਫਿਰ ਉਹ ਹਰ ਜਗ੍ਹਾ ਤੇ ਰੁੱਕੀ ਮਿੱਸੀ ਜਿਹੜੀ ਹੁੰਦੀ ਆ ਉਹਨੂੰ ਵੀ ਠੀਕ ਕਰਾ ਲਾ। ਕਰਾ ਲਊਂਗਾ ਉਸਤਾਦ ਜੀ, ਤੁਸੀਂ ਨੈਕਸਟ ਉਹ ਕੱਲ ਚੌਂਕ ਗੱਡੀ ਦੇ ਚ ਮੁਤਲਕ ਕੋਈ ਗੱਲ ਰੁੱਕੀ ਨਹੀਂ ਕਰਨੀ। ਮਿੱਸੀ ਸੀ, ਕਦੀ ਝਾਲ ਤੇ ਰੁੱਕੀ ਮਿੱਸੀ ਹੁੰਦੀ ਆ ਉਹ, ਇਹ ਬਲਕਿ ਰੁੱਕੀ ਫੱਸੀ। ਔਰ ਕਈ ਵਾਰੀ ਠੁੱਕੀ ਮਿਸੀ ਵੀ ਆਓ। ਆਹੋ ਆ ਰੁੱਕੀ ਠੁੱਕੀ ਜਿਹੜੀ ਹੈ ਨਾ ਉਹਨੂੰ ਵੀ ਠੀਕ ਕਰਾ ਲਾ ਯਾਰ। ਪਰ ਕਦੀ ਫੈਸਲ ਔਰ ਆਪਣੀ ਰਾਤੀ ਗੱਡੀ ਉਹਨੂੰ ਲੈ ਬੰਨ ਕੇ ਲਿਆ ਮਿੱਠੇ। ਉਸਤਾਦ ਜੀ ਇਹਦੀ ਗੱਡੀ ਨੂੰ ਐਸੀ ਨਹਿਸ਼ ਆਦਤ ਆ ਵੀ ਯਾਨੀ ਕਿ ਉਹ ਆਪਣੇ ਤੋਂ ਵੀ ਜਿਹੜੀ ਪੁਰਾਣੀ ਗੱਡੀ ਵੇਖਦੀ ਨਾ ਧੱਕੇ ਨਾਲ ਹੀ ਹੈਂਡਲ ਉਹਨੂੰ ਮੋੜ ਕੇ ਆਪੀ ਉਹ ਚ ਵੱਜ ਜਾਂਦੀ। ਉਸਤਾਦ ਜੀ ਇੱਕ ਚਿੰਗਚੀ ਵਾਲਾ ਰਾਤ ਨੂੰ ਚਿੰਗਚੀ ਕੱਢਦਾ, ਸਿਰਫ ਭਾਵੇਂ ਫੈਸਲਾ ਕਰਕੇ ਕਹਿੰਦਾ ਯਾਰ 3 ਵਜੇ ਇੱਕ ਬੰਦਾ ਮੇਰੇ ਕੋਲ ਲੱਤ ਲਵਾਉਂਦਾ ਗੱਡੀ ਨੂੰ, ਮੈਂ ਉਹਦੀ ਡਿਊਟੀ ਤੇ ਡਿਆ। ਅੱਛਾ ਇਹਦੀ ਗੱਡੀ ਜਦੋਂ ਬਣਾਈ ਹੈ ਨਾ ਮਕੈਨਿਕ ਨੇ, ਉਸਤਾਦ ਜੀ ਉਹਨੇ ਐਲਾਨ ਕੀਤਾ ਸੀ, ਉਹਨੇ ਕਿਹਾ ਦਵਾਈ ਖਦਾ ਦੀ ਇਹਨੂੰ, ਗੱਡੀ ਕੋਈ ਨਾ ਕਵੇ, ਇਹਨੂੰ ਖੁੱਡਾ ਛੁੱਡਾ ਕਹਿ ਲਓ। ਉਹ ਯਾਰ ਭਾਵੇਂ ਫੈਸਲੇ ਆਪਣੀ ਗੱਡੀ ਤੇਜ਼ ਪੁਲ ਤੋਂ ਲਾਈ ਆ ਤਾਂ ਪਿੱਛੋਂ ਪੇੜਾ ਜਿਹਾ ਬਣ ਗਈ ਇਕੱਠੀ ਹੋ ਕੇ ਇੰਜ। ਭਾਜੀ ਨੇ ਪੈਟਰੋਲ ਪਵਾਉਣ ਜਾਂਦਾ, ਉਹਦੀ ਟੈਂਕੀ 'ਚ ਨਹੀਂ ਪੈਟਰੋਲ ਪਵਾਉਂਦਾ, ਉਹਦੇ ਨਾਲ ਬਿਲਕੁਲ ਇੱਕ 1.5 ਲੀਟਰ ਵਾਲੀ ਖਾਲੀ ਬੋਤਲ ਟੰਗੀ ਹੈ, ਉਹਦੇ ਥੱਲੇ ਪੈਪ ਲਾ ਕੇ ਅੰਦਰ ਸਿੱਟਿਆ ਵਾ। ਮੈਂ ਕਿਹਾ ਇੱਥੇ ਮੈਂ ਓਡੀ ਵੀ ਖਿਲਾਰਨੀ, ਰੇਂਜ ਰੋਵਰ ਵੀ ਇੱਥੇ ਮੇਰੀ ਖਲੋਣੀ ਜੇ। ਮੈਂ ਮਿਹਨਤ ਕਰਨ ਵਾਲਾ ਬੱਚਾ ਵਾਂ।
ਉਸਤਾਦ ਜੀ ਖਬਰਾਂ ਚ ਆਉਣ ਡਿਆ ਸੀਗਾ ਕਿ ਭਾਨ ਫੈਸਲ ਦੀ ਗੱਡੀ ਜਦੋਂ ਪਹਿਲੀ ਵਾਰੀ ਵਰਕਸ਼ਾਪ ਗਈ ਆ ਵਿੱਚੋਂ ਫਰੌਨ ਦੀਆਂ ਚਿਪਰਾਂ ਲੱਭੀਆਂ। ਅੱਛਾ ਮੈਂ ਤੂੰ ਭਾਈ ਫਰੌਨ ਆਦਮੀ ਹੈ ਤੂੰ। ਇਸ ਕਾਫਰ ਇਹਦੀ ਲੋਕ ਗੱਡੀ ਦਾ ਇਹਦੀ ਗੱਡੀ ਦੀ ਉਹਨਾਂ ਨੇ ਸੀਟ ਚੁੱਕੀ ਆ, ਕਾਰਪੈਟ ਦੇ ਥੱਲੇ ਇੱਕ ਕਾਗਜ਼ ਪਏ ਸੀ ਜਿੱਤੇ ਲਿਖਿਆ ਸੀ ਕਿ ਇਹਰਾਮੇ ਮਿਸਰ ਕਿੱਦਾਂ ਬਣਿਆ। ਕੋਈ ਗੱਲ ਨਹੀਂ ਉਸਤਾਦ ਜੀ, ਕੋਈ ਗੱਲ ਨਹੀਂ। ਅੱਛਾ ਉਹ ਸੀਟ ਚੁੱਕੀ ਹੈ ਤੇ ਥੱਲੇ ਪੱਥਰ ਲੱਗਾ। ਮੈਂ ਯਕੀਨ ਕਰੋ ਉਸਤਾਦ ਜੀ, ਹੁਣ ਗੱਡੀ ਤੇ ਬੈਠਾ ਮੈਂ ਪੜ ਕੇ ਬੈਠਦਾ ਵਾਂ। ਰਾਤੀ ਉਹਨੂੰ ਯਕੀਨ ਕਰੋ ਰੱਸੇ ਨਾਲ ਬੰਨ ਕੇ ਲਿਆਏ ਆ। ਨਹੀਂ ਨਹੀਂ, ਤੂੰ ਪੜਿਆ ਹੁੰਦਾ ਤੂੰ ਉਹ ਗੱਡੀ ਲੈਣੀ ਨਹੀਂ ਸੀ ਬੇਟੇ। ਉਸਤਾਦ ਜੀ ਫਿਰ ਇਹ ਤੇ ਗੱਲ ਗਲਤ ਹੈਗੀ ਹੈ ਨਾ। ਫਿਰ ਉਹਦੇ 'ਚ ਪੜ ਕੇ ਨਹੀਂ ਬਈਦਾ, ਉਹਦੇ 'ਚ ਬਹਿ ਕੇ ਪੜੀਦਾ। ਅੱਛਾ ਇਹਨੇ ਉਸ ਗੱਡੀ 'ਚ ਬਹਿ ਕੇ ਪੜ ਕੇ ਐਫਏ ਕਰ ਲਿਆ। ਯਾਰ ਗੱਡੀ ਦੇ ਅੰਦਰ ਸਾਰੀਆਂ ਸਕੂਲ ਵਾਲੀਆਂ ਗੱਲਾਂ ਲਿਖਾਈਆਂ, ਕੰਧ ਸਾਰੀ ਭਰੀ ਪਈ ਅੰਦਰੋਂ। ਉਸ ਗੱਡੀ ਨੂੰ ਉਸਤਾਦ ਜੀ ਪੁਲ ਤੋਂ ਲਾਉਣ ਲੱਗਿਆ ਵੀ ਟੋਚਨ ਲਾਈਦਾ। ਭਾਜੀ ਬਾਰੀ ਥਾਣੀ ਮੂੰਹ ਕੱਢ ਕੇ ਹਾਰਨ ਮੂੰਹ ਨਾਲ ਮਾਰਦਾ ਵਾ। ਹੁਣ ਜ਼ਰਾ ਵੱਡਾ ਲਵਾ ਲਿਆ ਵਾ, ਭਿੜਨੀ ਭਿੜਨੀ ਭਿੜਨੀ। ਉਸਤਾਦ ਜੀ ਤੁਹਾਡੀ ਬਦਦੁਆ ਤੋਂ ਪਹਿਲੇ ਨਾ ਉਹ ਗੱਡੀ ਮੂੰਹੋਂ ਕਹਿੰਦੀ ਸੀ ਮੈਨੂੰ ਰੇਸ ਦੇ। ਮੇਰਾ ਮੂਡ ਬਣੇ। ਰੇਸ ਦੇ ਅੱਗੋਂ ਮੇਰੇ ਕੋਲ ਟੁਰਿਆ ਜਾਵੇ ਨਾ ਜਾਵੇ। ਉਹ ਕਹਿੰਦੀ ਸੀ ਮੈਨੂੰ ਵੇਚ ਦੇ। ਉਹ ਤੁਸੀਂ ਕਿਤੇ ਪੁਲ ਦੇ ਥੱਲੇ ਖਿਲਾਰ ਕੇ ਉਹਦੇ 'ਚ ਚੂਚੇ ਵੇਚੋ ਰੰਗੀਨ, ਤੁਹਾਨੂੰ ਲੱਗੇ ਪਤਾ। ਕਸਮ ਹੈ ਉਹ ਪੈਰਾਂ ਯਾਰ- ਥੱਲੋਂ ਨਿਕਲਦੀ ਸੀ ਉਸਤਾਦ ਜੀ ਗੱਡੀ। ਉਹ ਪੈਰਾਂ ਤੋਂ ਜਦੋਂ ਗਿੱਲੇ ਪੈਰ ਪਾ ਸੌਰੀ ਉਹ ਪੈਰਾਂ ਥੱਲੋਂ ਨਹੀਂ ਨਿਕਲਦੀ ਸੀ ਬੇਟਾ, ਪੈਰਾਂ ਥੱਲੋਂ ਜ਼ਮੀਨ ਨਿਕਲਦੀ ਉਹ 'ਚ ਬਹਿ ਕੇ। ਓਏ ਫਰੀਦ ਕਸਮ ਵਾਲੀ ਗੱਲ ਆ, ਤੁਸੀਂ ਆ ਮਾਰਕੀਟ 'ਚ ਜਾਓ ਨਾ ਗੱਡੀਆਂ ਲਈ, ਤੂੰ ਜਿੱਡੀ ਮਰਜ਼ੀ ਥੱਕੀ ਗੱਡੀ ਉਹਦੇ ਲੱਗੋ ਨਾ ਕਿ ਮੁੰਡੇ ਖਲੋਤੇ ਹੁੰਦੇ ਭਾਜੀ ਵੇਚਣੀ ਭਾਜੀ ਵੇਚਣੀ। ਇਹ ਗੱਡੀ ਲੈ ਕੇ ਲੰਘਦਾ ਵਾ, ਹੜਤਾਲ ਹੋ ਜਾਂਦੀ ਮਾਰਕੀਟ 'ਚ। ਉਹ ਵਾਦਾ ਲਾਉਂਦੇ ਹੁੰਦੇ ਉਹ ਆ ਗਿਆ ਜੇ ਕਿਤੇ ਵੇਚ ਦੋ ਤੇ। ਇੱਕ ਮੁੰਡੇ ਨੇ ਸਿਰਫ ਉਹ ਨਵਾਂ ਕੰਮ ਤੇ ਆਇਆ, ਇਹ ਲੰਘਣ ਲੱਗਾ, ਉਹਨੇ ਕਿਹਾ ਭਾਜੀ ਵੇਚਣੀ। ਉਹਦੇ ਮਾਲਕ ਨੇ ਪਿੱਛੋਂ ਫੜਿਆ ਉਹਨੂੰ, ਉਹਨੇ ਕਿਹਾ ਕੁੱਤੇ ਦੇ ਆ ਪੁੱਤਰਾ ਪਹਿਲੇ ਦਿਨ ਹੀ ਮੇਰਾ ਬੇੜਾ ਉਹ ਭਾਈ ਝਾਲ ਤੇ ਜਿੱਥੇ ਗੱਡੀ ਖੜੀ ਕਰਦੇ ਸੀ, ਇੱਕ ਦਿਨ ਗੱਡੀ ਕੱਢ ਕੇ ਲੈ ਕੇ ਲੋਕਾਂ ਨੇ ਇਤਰਾਜ਼ ਕੀਤਾ ਵੀ ਭਾਈ ਰਾਵੇਂ ਗੱਡੀ ਖੜ ਰਾਤ ਨੂੰ ਵਾਵਾ ਢੋਲ ਲਾ ਕੇ ਬੈਠੇ ਰਹਿੰਦਾ ਸੀ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਉਸਤਾਦ ਜੀ, ਅੱਜ ਦੀ ਦਿਨ ਤਰੀਕ ਲਿਖ ਲਓ, 14 ਅਗਸਤ ਨੂੰ ਤੁਹਾਡੇ ਪੁੱਤਰ ਦੀ ਸਾਲਗਿਰਾ ਹੈ ਤੇ 1 ਜਨਵਰੀ 2024 ਤੁਸੀਂ ਵੇਖੋਗੇ ਸਾਰਾ ਕੁਝ ਬਦਲਿਆ ਹੋਏਗਾ ਉਸਤਾਦ ਜੀ। 1 ਜਨਵਰੀ 2024 ਚ। ਹਾਂਜੀ ਉਸਤਾਦ ਜੀ, ਇਹ ਸਾਰਾ ਕੁਝ ਨਾ ਬਦਲਾਂ ਮੈਂ ਰਕਮ ਕਰਨੀ ਹੈ ਤਾਰੀਖ। ਓਏ ਤੂੰ ਇੱਕ ਮੇਰੀ ਗੱਲ ਸੁਣ ਲੈ, ਚੰਗੀ ਲੈ ਲਈ 1 ਸਾਲ ਬਾਅਦ ਲੈ ਲਈ 23 ਚ। ਨਹੀਂ ਮੈਂ ਪਹਿਲੇ ਲੈਣੀ ਮਾੜੀ ਲੈਣੀ। ਉਹ ਤੇ ਫਿਰ ਅੱਲਾ ਨੇ ਦਿੱਤੀ ਹੋਈ ਆ। ਉਹ ਨਹੀਂ ਮਿੱਠੇ ਯਾਰ, ਉਹ ਗੱਡੀ ਯਾਰ ਸਹੀ ਸੀ ਯਾਰ, ਨਜ਼ਰ ਆਈ ਗਈ ਸਾਨੂੰ ਨਜ਼ਰ। ਮਿੱਠੇ ਤੈਨੂੰ ਪਤਾ ਬੜੀ ਜਲਦੀ ਲੱਗਦੀ ਮੈਨੂੰ ਨਜ਼ਰ, ਯਕੀਨ ਕਰ। ਉਹ ਮੇਰੀ ਗੱਡੀ ਨੂੰ ਨਜ਼ਰ ਲਾਈ ਉਸਤਾਦ ਨੇ, ਇੰਜ ਦਾ ਬਹਿ ਕੇ ਕਿਹਾ ਫੈਸਲ ਦੀ 3 ਦਿਨ ਗੱਡੀ ਵਰਕਸ਼ਾਪ ਰਹਿੰਦੀ, 4 ਦਿਨ ਮੋਟਰਸਾਈਕਲ ਤੇ ਰਹਿੰਦਾ ਬਈ। ਉਸ ਤੋਂ ਬਾਅਦ ਗੱਡੀ ਆਪਣੇ ਪੈਰਾਂ ਤੇ ਖਲੋਤੀ ਨਹੀਂ। ਭਾਜੀ ਉਹ ਜਦੋਂ ਸਹੀ ਸੀ ਨਾ ਫਰੀਦ ਸਾਹਿਬ, ਜਦੋਂ ਸਹੀ ਸੀ ਉਹਦਾ ਹੈਂਡਲ ਜਦੋਂ ਤੁਸੀਂ ਬਿਲਕੁਲ ਸਿੱਧਾ ਕਰਦੇ ਸੀ ਨਾ, ਉਦੋਂ ਸੱਜੀ ਦੁਕਾਨ 'ਚ ਵੱਜ ਜਾਂਦੀ ਸੀ। ਫਿਰ ਇਹਨੇ ਹੈਂਡਲ ਖੱਬੀ ਸਾਈਡ ਨੂੰ ਲਵਾਇਆ ਕਿ ਸਿੱਧੀ ਜਾਵੇ। ਨਹੀਂ ਨਹੀਂ, ਇਹ ਫਿਰ ਇੱਕ ਵੱਡੇ ਖੰਭੇ 'ਚ ਗੱਡੀ ਦੇ ਕੇ ਹੈਂਡਲ ਇੰਜ ਮਾਰ ਕੇ ਸਿੱਧਾ ਕੀਤਾ ਇਹਨੇ। ਉਸਤਾਦ ਜੀ ਟਾਈਮ ਹੈਗਾ ਨਾ, ਕਾਰ ਦਾ ਹੈਂਡਲ ਇੰਜ। ਭਾਈ ਫੈਸਲ ਇਹ ਫਰੰਟ ਤੇ ਲਿਖਾਇਆ ਮਾਂ ਕੀ ਦੁਆ, ਤੇ ਮਾਂ ਜੀ ਵੇਖ ਕੇ ਕਹਿੰਦੇ ਪੁੱਤ ਮੈਂ ਤੇ ਏਡੀ ਮਾੜੀ ਦੁਆ ਕਦੀ ਵੀ ਨਹੀਂ ਦਿੱਤੀ। ਉਹ ਮੇਰੇ ਮੌਲਾ, ਚਲੋ ਯਾਰ ਬਸ ਕਰੋ ਬਸ ਯਾਰ। ਨਹੀਂ ਕਰੋ ਉਸਤਾਦ ਵੈਸਲ ਜੀ, ਦੀ ਗੱਡੀ ਦੇ ਮੈਂ ਪਿੱਛੇ ਕੱਲ ਗੱਡੀ ਵਿਖਾਣੀ ਹੈ ਤੁਹਾਨੂੰ, ਹਜੇ ਉਹ ਵਰਕਸ਼ਾਪ ਹੈ, ਮੈਂ ਕੱਲ ਗੱਡੀ ਵਿਖਾਣੀ ਹੈ ਤੇ ਤੁਸੀਂ ਵੇਖਣਾ, ਆਪਣੀ ਵੀ ਖਿਲਾਰ ਲੈਣਾ। ਗੱਡੀ ਲਾਣੀ ਜੇ ਉਸਤਾਦ ਜੀ। ਉਹ ਕਿਤੇ ਇਹੋ ਜੀ ਬੇੜਾ ਗਰਕ ਸ਼ਾਪ ਲੈ ਜਾ ਇਹਨੂੰ ਕਿਤੇ। ਨਹੀਂ ਗੱਡੀ ਲਾਣੀ ਜੇ, ਨਸਾ ਲਓ, ਕਸਮ ਵਾਲੀ ਗੱਲ ਜੇ। ਭਾਈ ਫੈਸਲ ਨੇ ਨਾ ਕਿਤੇ ਸਰਸਰੀ ਜਿਹਾ ਗੱਡੀ 'ਚ ਮੁੱਕਾ ਮਾਰ ਕੇ ਕਿਹਾ ਉਹ ਸ਼ਿਟ, ਉਹ ਭਾਈ ਕੋ ਸੋਨਾਰ ਪਾਰ ਹੋ ਗਿਆ। ਤਾਜੀ ਨਹੀਂ ਗੱਡੀ, ਯਾਰ ਉਹਨਾਂ ਦੀ ਇਹਨੇ ਗੱਡੀ। ਫਰੀਦ ਖਾਨ ਦਾ ਵੀਡੀਓ ਜ਼ੇਨ 'ਚ ਰੱਖੀ, ਇਹਨੇ ਸ਼ੀਸ਼ਾ ਉੱਤੇ ਕੀਤਾ, ਉਹ ਇੰਨਾ ਉੱਤੇ ਹੋਇਆ ਉੱਤੋਂ ਦੀ ਨਿਕਲ ਕੇ ਬਾਹਰ ਡਿੱਗ ਪਿਆ। ਓਏ ਉਹ ਮੇਰੇ ਬੋਲ ਯਾਰ ਯਾਰ ਕਸਮੇ ਬਈ। ਨਹੀਂ ਉਸਤਾਦ ਯਾਰ
ਫਰੀਦ ਜਿਹੜੇ ਅੱਗੇ ਇਹਨਾਂ ਨੇ ਫੁਹਾਰੇ 'ਚ ਪਾਣੀ ਨਿਕਲਦਾ ਸ਼ੀਸ਼ੇ ਦੇ ਵੱਜਦਾ ਵਾ ਉਹ ਇੰਜ ਕਰਕੇ ਯੱਕ ਤੇ ਵੱਢ ਤੋਂ ਪਿਆ ਨਹਿਰ ਹੀ ਚੱਲ ਪਈ ਐਂ ਕਰਕੇ ਅੰਦਰ ਹੀ ਗੋਤੇ ਆਉਣ ਲੱਗੇ ਯਾਰ ਉਹ ਇੰਜਨ 'ਚ ਵੈਪਰ ਚੱਲਦੇ ਨਾ ਇੰਜਨ 'ਚ ਇਹਦੇ ਇੰਜਨ 'ਚ ਵੱਜਦੇ ਸਕਰੀਨ ਤੇ। ਯਾਰ ਇਹ ਗੱਡੀ ਘਰੋਂ ਨਿਕਲਦੇ ਗੱਡੀ ਮਾਰਤੀ ਮੈਂ ਕਿਹਾ ਭਾਵੇਂ ਤਾਂ ਨਜ਼ਰ ਨਹੀਂ ਸੀ ਉਹਦਾ ਕਹਿੰਦਾ ਯਾਰ ਅੱਗੋਂ ਨਾ ਔਰ ਇੰਜਣ ਖੋਲ ਜਾਂਦਾ ਇੰਜ ਕਰਕੇ ਨਜ਼ਰ ਨਹੀਂ ਆਉਂਦਾ ਫਿਰ ਓਏ ਆਹੋ ਅਗਲਾ ਫੈਸਲ ਸਾਹਿਬ ਮੈਂ ਤਾਂ ਦੱਸਾਂ ਕਿਉਂਕਿ ਤੁਹਾਡੀ ਗੱਡੀ ਦੀ ਨਾ ਸਪੀਡ ਬਹੁਤ ਜ਼ਿਆਦਾ ਵਾ ਉਹਦੀ ਪਿਕ ਬਹੁਤ ਆ ਉਹ 1 ਕਿੰਨੇ ਸੈਕਿੰਡ ਦੇ ਵਿੱਚ ਤੇ 0 to 100 ਜਾਂਦੀ ਆ ਬਲਕਿ 0 to 100 ਜਾਂਦੀ। ਇਹ ਉਸਤਾਦ ਜੀ ਚਾਬੀ ਨਾਲ ਬੰਦ ਨਹੀਂ ਕਰਦਾ ਪਿੱਛੇ ਸਲੈਂਸਰ 'ਚ ਗਾਜਰ ਅੜਾਉਂਦਾ ਇੰਜ ਕਰਕੇ ਉਹ ਬੰਦ ਹੋ ਜਾਂਦੀ ਆ ਤੇ ਮੈਂ ਤੈਨੂੰ ਦੱਸਾਂ ਫੈਸਲ ਹਮੇਸ਼ਾ ਕਦੀ ਵੀ ਜ਼ਿੰਦਗੀ 'ਚ ਨਾ ਬੋਨਟ ਜਿਹੜਾ ਨਾ ਉਹਨੂੰ ਚੈੱਕ ਕਰਨਾ ਬੋਨਟ ਖੁੱਲਾ ਹੋਵੇ ਨਾ ਭਾਵੇਂ ਜਦੋਂ ਤੁਸੀਂ 100 ਤੋਂ ਉੱਪਰ ਜਾਂਦੇ ਨਾ ਬੋਨਟ ਇੰਜ ਕਰਕੇ ਤਾਂ ਆ ਜਾਂਦਾ ਸ਼ੀਸ਼ੇ ਅੱਗੇ ਇਹ ਸੱਚੀ ਗੱਲ ਕਰ ਰਿਹਾ ਹਾਂ ਇਹਦੀ ਗੱਡੀ ਦਾ ਜਦੋਂ ਮਾਡਲ ਆਇਆ ਨਾ ਉਸ ਤੋਂ 29 ਸਾਲ ਬਾਅਦ ਮਿਸਟਰ ਬੀਨ ਵਾਲੀ ਗੱਡੀ ਦਾ ਮਾਡਲ ਆਇਆ ਸੀ ਇਹਦਾ ਵਾਇਰ ਲਾਕ ਵਾਲਾ ਸੀ ਨਾ ਉਹ ਤੇ ਫਿਰ ਉਹਨਾਂ ਨੇ ਕੁੰਡੀ ਲਾਤੀ ਸੀ। ਚਲੋ ਮੈਂ ਵੇਖਾਂਗਾ ਜਿਹੜੀਆਂ ਅਪਲਾਈਡ ਫਾਰ ਤੁਸੀਂ ਲੋਗੇ ਨਾ ਮੈਂ ਉਹ ਵੀ ਵੇਖਾਂਗਾ। ਯਾਰ ਇਹਨੇ ਹਾਂਜੀ, ਵੈਪਰ ਇਹਨੂੰ ਚਲਾਏ ਨਾ ਵੈਪਰ ਉਹ ਆਪਸ ਐ ਕਰਕੇ ਉਹਨਾਂ ਦੀ ਗੰਢ ਵੱਜ ਗਈ। ਮੈਂ ਤੁਹਾਨੂੰ ਕਿਹਾ ਉਸਦੀ ਡੇਟ ਲਿਖ ਲਓ। ਯਾਰ ਇਹਦੇ ਘਰ ਪ੍ਰਾਹੁਣੇ ਆਏ ਆ ਗੱਡੀ 'ਚ ਉਹਨਾਂ ਨੂੰ ਲਾ ਕੇ ਨਾ ਉਹ ਤੁਰੇ ਜਾ ਰਹੇ ਤੇ ਉਹਨਾਂ ਨੇ ਇੰਜ ਕੀਤਾ ਤੇ ਹੱਥ ਨਾਲ ਨਹੀਂ ਕਰ ਰਿਹਾ ਵੈਪਰ ਚਲਾਤਾ ਇੱਕ ਤੇ ਨਾਲ ਮੂੰਹ ਕੱਢ ਕੇ ਕਹਿੰਦਾ ਬਾਏ ਬਾਏ। ਅੱਛਾ ਇਹਨੇ ਵੈਪਰ ਨਾਲ ਛੋਟਾ ਜਿਹਾ ਝਾੜੂ ਵੀ ਬੰਨਿਆ। ਅੱਛਾ ਯਾਰ ਇਹਦੇ ਵੀ ਕਈ ਯਾਰ ਹੋਣਗੇ ਜਿਹੜੇ ਕਹਿਣਗੇ ਵਿਆਹ ਆ ਰਿਹਾ ਵਾ ਤੇ ਗੱਡੀ ਚਾਹੀਦੀ ਹੈ। ਅੱਛਾ ਉਹ ਇਹਨੂੰ ਇਹ ਤੋਂ ਪਿਛਲੀ ਚਾਹੀਦੀ ਇੱਕ ਕਹਿੰਦੇ ਮਿੰਟ ਉਸਤਾਦ ਜੀ ਬੈਟਰੀ ਚੇਂਜ ਕਰ ਲੈਣ ਦਿਓ ਯਾਰ। ਉਹ ਮੇਰੀ ਬੈਟਰੀ ਬਿਲਕੁਲ ਚੇਂਜ ਬੰਦ ਹੋਣ ਕਰ ਲੱਗਾ ਲੈਣ ਸਹੀ ਦੇ ਮੋਬਾਈਲ ਮੇਰਾ ਬੰਦ ਹੋਣ ਲੱਗਾ ਉਹ ਮੇਰਾ ਬੰਦ ਹੋਣ ਲੱਗਾ ਵਾ। ਚਲੋ ਭਾਈ ਚਲੋ ਕੋਈ ਗੱਲ ਨਹੀਂ ਦੱਸ ਦਿਓ। ਲਓ ਜੀ ਨਾਦਰੀਨ ਤੁਸੀਂ ਦੱਸ ਦਿਓ ਕੈਸਾ ਲੱਗਾ ਕੀ ਹਿਸਾਬ ਕਿਤਾਬ ਹੈ ਇਹਦੇ ਬਾਰੇ 'ਚ ਇਸ ਪ੍ਰੋਗਰਾਮ ਦੇ ਬਾਰੇ 'ਚ ਜੋ ਵੀ ਨੈਗੇਟਿਵ ਪੋਜ਼ਿਟਿਵ ਜੋ ਵੀ ਇਹਦੇ 'ਚ ਅੱਛਾ ਹੋ ਸਕਦਾ ਨਹੀਂ ਹੋ ਸਕਦਾ ਸਾਨੂੰ ਦੱਸ ਦੇਣਾ। ਓਕੇ ਜੀ ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ ਰੱਬ ਰਾਖਾ ਜੀ।